ਨੰਬਰ 1 ਕੰਮ ਇਹਦਾ ਹੈਗਾ ਫੂਡ ਸੇਫਟੀ ਦਾ। ਨੰਬਰ 2 ਹੈਗਾ ਮਾਰਕੀਟਿੰਗ। ਤੇ ਮਾਰਕੀਟਿੰਗ ਦੇ ਵਿੱਚ ਮੇਰਾ ਖਿਆਲ ਸਭ ਤੋਂ ਜ਼ਿਆਦਾ ਪੈਸਾ ਉਹਦੇ 'ਚ ਖਰਚਿਆ ਜਾਂਦਾ। ਤੇ ਨੰਬਰ 3 ਹੈਗਾ ਰਿਸਰਚ। ਠੀਕ ਹੈ। ਸੋ ਰਿਸਰਚ ਦੇ ਵਿੱਚ ਆ ਜਾਂਦਾ ਹੈਗਾ ਆ, ਅਗੇਨ ਆਲਮੰਡ ਬੋਰਡ ਆਪ ਨਹੀਂ ਕਰਦਾ ਰਿਸਰਚ, ਪਰ ਸਪੋਂਸਰ ਕਰਦਾ। ਠੀਕ ਹੈ। ਸੋ ਯੂਨੀਵਰਸਿਟੀਆਂ ਨੂੰ ਪੈਸੇ ਦਿੰਦੇ ਆ ਉਹ। ਇੰਨੇ ਸਾਲ ਖੇਤੀ ਕਰਨ ਤੋਂ ਬਾਅਦ ਸਾਨੂੰ ਇਹ ਐਕਸਪੀਰੀਅੰਸ ਹੋਇਆ ਆ ਵੀ ਸਾਡੀ ਕੋਈ ਬਹੁਤੀ ਸੁਣਾਈ ਨਹੀਂ ਹੈਗੀ। ਈਵਨ ਦੋ ਆਲਮੰਡ ਬੋਰਡ ਸਾਡੀ ਸੰਸਥਾ ਆ, ਉੱਥੇ ਬਹੁਤੀ ਸਾਡੀ ਸੁਣਵਾਈ ਹੈ ਨਹੀਂ। ਤੇ ਮੈਂ ਚਾਹੁੰਦਾ ਆ ਵੀ ਮੈਂ ਜਾ ਕੇ ਉੱਥੇ ਜਿਹੜੀਆਂ ਰੀਅਲ ਲਾਈਫ ਦੀਆਂ ਐਕਸਪੀਰੀਅੰਸਿਸ ਹੈਗੀਆਂ ਲੋਕਾਂ ਦੀਆਂ, ਜੀ ਜੀ, ਬਈ ਤੁਹਾਨੂੰ ਇਸ਼ੂਜ਼ ਕੀ ਹੈਗੀਆਂ ਆ, ਉਹ ਮੈਂ ਲਿਆ ਕੇ ਉੱਥੇ ਪੇਸ਼ ਕਰਨਾ ਚਾਹੁੰਦਾ, ਉਹਨਾਂ ਨੂੰ ਦੱਸਣਾ ਚਾਹੁੰਦਾ ਆ ਵੀ ਆਹ ਸਾਨੂੰ ਪ੍ਰੋਬਲਮਸ ਹੈਗੀਆਂ, ਇਹਨਾਂ ਨੂੰ ਕਿਹੜੇ ਤਰੀਕੇ ਨਾਲ ਸੋਲਵ ਕਰ ਸਕਦੇ। ਹੁਣ ਕਈ ਚੀਜ਼ਾਂ ਹੈਗੀਆਂ ਆਲਮੰਡ ਬੋਰਡ ਨਹੀਂ ਕਰ ਸਕਦਾ। ਅੱਛਾ। ਸੋ ਠੀਕ ਆ, ਬਟ ਉਹਨਾਂ ਨੂੰ ਲਿਜਾਣਾ, ਕਿਸੇ ਹੋਰ ਤੋਂ ਸੋਲਵ ਕਰਾਉਣਾ, ਉਹ ਮੈਂ ਆਪਣਾ ਪਹਿਲਾ ਕੰਮ ਸਮਝੂੰਗਾ। ਠੀਕ ਹੈ। ਠੀਕ ਹੈ। ਜੋ ਕੁਛ ਵੀ ਉਹ ਕਰਦੇ, ਜੋ ਡਿਸੀਜਨਸ ਲੈਂਦੇ ਆ, ਉਹ ਮੈਂ ਬਾਹਰ ਲਿਆ ਕੇ ਸਾਰੇ ਲੋਕਾਂ ਨੂੰ ਦੱਸਾਂ। ਇਸ ਵੇਲੇ ਜੋ ਕੁਛ ਵੀ ਉਹਨਾਂ ਦੇ ਬੋਰਡ ਮੀਟਿੰਗਸ ਦੇ ਵਿੱਚ ਹੁੰਦਾ ਆ, ਜੋ ਡਿਸੀਜਨਸ ਲਏ ਜਾਂਦੇ ਆ, ਉਹ ਗੁਪਤ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਉਹ ਬਾਹਰ ਨਹੀਂ ਆਉਂਦੇ ਕਦੇ। ਅੱਛਾ। ਜਿੰਨੇ ਵੀ ਆਲਮੰਡ ਗਰੋਅਰਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਜੀ, ਉਹ ਇਹ ਵੋਟ ਪਾ ਸਕਦੇ ਆ। ਉਹਨਾਂ ਨੂੰ ਆਪੇ ਹੀ ਵੋਟ ਮੇਲ ਦੇ ਵਿੱਚ ਆ ਜਾਣੀ ਹੈ। ਸੋ ਡਾਕ ਰਾਹੀਂ ਉਹਨਾਂ ਨੂੰ ਮਿਲਣੀ ਹੈ, ਕਿਤੇ ਜਾਣ ਦੀ ਲੋੜ ਨਹੀਂ, ਤੁਹਾਡੇ ਘਰ ਵੋਟਾਂ ਆ ਜਾਣੀਆਂ। ਤੇ ਉਹ ਤੁਸੀਂ ਭਰ ਕੇ, ਉਹਦੇ 'ਚ 5 ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਭਰਨੀਆਂ। ਉਹ ਭਰ ਕੇ ਪ੍ਰੀ ਐਡਰੈਸਡ, ਪ੍ਰੀ ਸਟੈਂਪਡ ਐਨਵਲਪ ਆ, ਉਹਦੇ 'ਚ ਪਾ ਕੇ ਤਾਂ ਤੁਸੀਂ ਵਾਪਸ ਮੇਲ ਕਰ ਦੇਣੀ ਆ। 30 ਸੈਕਿੰਡ ਲੱਗਦੇ ਆ। ਤਾਂ ਪੰਜਾਬੀ ਰੇਡੀਓ USA 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਮੈਂ ਹਾਂ ਮਸੂਦ ਮੱਲੀ ਔਰ ਮੇਰੇ ਨਾਲ ਮੌਜੂਦ ਨੇ ਸਰਦਾਰ ਬਲਜਿੰਦਰ ਸਿੰਘ ਜੀ। ਅੱਜ ਦੀ ਇਹ ਖਾਸ ਮੁਲਾਕਾਤ ਹੈ ਜਿਹੜੀ, ਇਹਦੇ 'ਚ ਅਸੀਂ ਆਪ ਸਭ ਦੇ ਰੂਬਰੂ ਤੁਹਾਨੂੰ ਕਰ ਰਹੇ ਹਾਂ। ਔਰ ਰੂਬਰੂ ਕਰਨ ਦਾ ਮਕਸਦ ਇਹ ਹੈ ਕਿ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਕਿਸੇ ਨਵੇਂ ਸਮਾਜ 'ਚ ਜਾ ਕੇ ਦੁਨੀਆ ਵਸਾਉਂਦੇ ਨੇ, ਉਸ ਦੁਨੀਆ ਦਾ ਹਿੱਸਾ ਬਣਦੇ ਨੇ, ਉੱਥੋਂ ਦੇ ਮਸਲੇ ਮਸਾਇਲ ਨੇ ਜਿਹੜੇ ਉਹਨਾਂ ਨੂੰ ਭੁਗਤਦੇ ਨੇ, ਉੱਥੇ ਹਾਲਾਤ ਦੇ ਨਾਲ ਲੜਾਈ ਕਰਦੇ ਨੇ, ਧਰਤੀ ਦੀ ਹਿੱਕ ਚੀਰਦੇ ਨੇ ਔਰ ਉਸ ਤਰੱਕੀ ਦੇ ਵਿੱਚ ਉਸ ਮੁਲਕ, ਉਸ ਧਰਤੀ, ਉਸ ਖਿੱਤੇ 'ਚ ਆਪਣਾ ਯੋਗਦਾਨ ਪਾਉਂਦੇ ਨੇ। ਇਹੋ ਜਿਹੀਆਂ ਬਹੁਤ ਸਾਰੀਆਂ ਸੇਵਾਵਾਂ ਨੇ ਜਿਹੜੀਆਂ ਉਹ ਸਾਡੀਆਂ ਪੰਜਾਬੀਆਂ ਦੀਆਂ ਅਮਰੀਕਾ 'ਚ, ਕੈਲੀਫੋਰਨੀਆ 'ਚ ਮੌਜੂਦ ਨੇ। ਸੋ ਸਰਦਾਰ ਬਲਜਿੰਦਰ ਸਿੰਘ ਜੀ ਨੇ ਜਿਹੜੇ ਇਹ ਆਨ ਬੋਰਡ ਆਫ ਕੈਲੀਫੋਰਨੀਆ ਦੀਆਂ ਚੋਣਾਂ 'ਚ ਕੈਂਡੀਡੇਟ ਨੇ, ਗਰੋਵਰ ਸੀਟ 1 ਨੇ ਜਿਹੜੇ ਉਹਦੇ ਕੈਂਡੀਡੇਟ ਨੇ। ਔਰ ਉਸੇ ਬਾਬਤ ਅੱਜ ਅਸੀਂ ਗੱਲਬਾਤ ਲਈ ਇਹਨਾਂ ਨੂੰ ਆਪਣੇ ਸਟੂਡੀਓ 'ਚ ਸੱਦਾ ਦਿੱਤਾ ਹੈ। ਬਲਜਿੰਦਰ ਸਿੰਘ ਜੀ, ਪੰਜਾਬੀ ਰੇਡੀਓ USA ਤੇ ਆਪ ਦਾ ਬਹੁਤ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੈਂ ਪਹਿਲਾਂ ਤੇ ਇਹ ਚਾਹੁੰਦਾ ਆ, ਉੱਦਾਂ ਤੇ ਸਾਡੇ ਆਲਮੰਡ ਬੋਰਡ ਦੇ ਜਿਹੜੇ ਵੀ ਮੈਂਬਰ ਨੇ ਉਹ ਤੁਹਾਡੇ ਤੋਂ ਵਾਕਿਫ ਹੀ ਹੋਣਗੇ, ਜਾਣੂ ਹੀ ਹੋਣਗੇ, ਪਰ ਇੱਕ ਵਾਰ ਜ਼ਰਾ ਦੱਸੋ ਆਪਣੇ ਪਿਛੋਕੜ ਬਾਰੇ, ਆਪਣੇ ਬਾਰੇ, ਐਜੂਕੇਸ਼ਨ ਬਾਰੇ, ਆਪਣੇ ਤਜਰਬਿਆਂ ਬਾਰੇ। ਫਿਰ ਮੇਰੇ ਕੋਲ ਸਵਾਲ ਜਿਹੜੇ ਕਾਲੇ ਨੇ ਉਹ ਮੈਂ ਤੁਹਾਡੇ ਸਾਹਮਣੇ ਧਰਨਾ ਹੈ। ਠੀਕ ਹੈ ਜੀ। ਸੋ ਮੈਂ ਬਲਜਿੰਦਰ ਸਿੰਘ, ਮੈਂ ਇੱਥੇ ਅਮਰੀਕਾ ਦੇ ਵਿੱਚ 18 ਸਾਲ ਦੀ ਉਮਰ ਦੇ ਵਿੱਚ ਆ ਗਿਆ ਸੀ। ਮੈਂ ਸਕੂਲ ਆਪਣਾ ਪੰਜਾਬ 'ਚ ਕੀਤਾ, ਇੰਡੀਆ 'ਚ ਕੀਤਾ, ਤੇ ਕਾਲਜ ਮੈਂ ਇੱਥੇ ਆ ਕੇ ਕੀਤਾ ਆਪਣਾ। ਵਾਹ। ਕਾਲਜ ਤੋਂ ਨਾਲ ਹੀ ਬਾਅਦ ਜਿੱਦਾਂ ਆਪਾਂ ਸਾਰੇ ਹੀ ਆਪਾਂ ਜੁੜ ਗਏ ਆਪਣੇ ਕੰਮਾਂ 'ਚ, ਫੈਮਿਲੀ ਦੇ ਵਿੱਚ, ਤੇ ਕੰਮ ਕਰਦੇ ਰਹੇ। 35 ਸਾਲ ਮੈਂ ਕਾਰਪੋਰੇਸ਼ਨਾਂ 'ਚ ਕੰਮ ਕੀਤਾ। ਜਦੋਂ ਮੈਂ ਰਿਟਾਇਰ ਹੋਇਆ, ਮੈਂ ਡਾਇਰੈਕਟਰ ਆਫ ਡੇਟਾ ਵੇਅਰ ਹਾਊਸਿੰਗ ਫਰੈਂਕਲਿਨ ਟੈਂਪਲਟਨ 'ਚੋਂ ਮੈਂ ਰਿਟਾਇਰ ਹੋਇਆ। ਉਸ ਤੋਂ ਬਾਅਦ ਫਿਰ ਮੈਂ ਉਹਦੇ ਦੌਰਾਨ ਮੈਂ ਖੇਤੀ ਵੀ ਕਰਦਾ ਰਿਹਾ। ਠੀਕ ਹੈ। ਸੋ 32 ਸਾਲ ਮੈਂ ਖੇਤੀ ਕੀਤੀ ਆ ਆਪਣੇ ਕੰਮ ਕਰਦਿਆਂ ਹੋਇਆ। ਠੀਕ ਹੈ। ਹੁਣ ਮੈਨੂੰ 6 ਸਾਲ ਹੋ ਗਏ ਰਿਟਾਇਰ ਹੋਏ ਨੂੰ, ਤਾਂ ਹੁਣ ਮੈਂ ਫੁੱਲ ਟਾਈਮ ਖੇਤੀ ਹੀ ਕਰਦਾ। ਆਪਣੇ ਖੇਤਾਂ ਨੂੰ ਜੁੜੇ ਹੋਏ ਜੀ। ਹਾਂਜੀ। ਸੋ ਧਰਤੀ ਦੇ ਨਾਲ, ਮਿੱਟੀ ਦੇ ਨਾਲ ਇਹਨਾਂ ਦੀ ਸਾਂਝ ਹੈ ਜਿਹੜੀ, ਇਹ ਗੱਲਬਾਤ ਉਹਦੀ ਗਵਾਹੀ ਹੈ। ਅਗਰ ਇਜਾਜ਼ਤ ਦਿਓ ਤਾਂ ਮੈਂ ਕੁਝ ਸਵਾਲ ਤੁਹਾਡੀਆਂ ਚੋਣਾਂ ਬਾਰੇ, ਆਲਮੰਡ ਬੋਰਡ ਬਾਰੇ ਕਰਨਾ ਚਾਹ ਰਿਹਾ ਹਾਂ। ਜ਼ਰੂਰ ਮਸੂਦ ਸਾਹਿਬ, ਕਰੋ। ਅੱਛਾ, ਪਹਿਲਾਂ ਤਾਂ ਇਹ ਦੱਸੋ ਕਿ ਹੁਣ ਚੋਣਾਂ ਨੇ ਆਲਮੰਡ ਬੋਰਡ ਦੀਆਂ, ਇਹ ਬੈਲਟ ਪੇਪਰ ਹੈ ਜਿਹੜਾ, ਇਹ ਬਲਜਿੰਦਰ ਜੀ ਕੌਣ ਕੌਣ ਪਾ ਸਕਦਾ ਹੈ, ਕਿੱਦਾਂ ਪਾ ਸਕਦਾ ਹੈ, ਇਹ ਤਾਂ ਜ਼ਰਾ ਜਾਣਕਾਰੀ ਦਿਓ। ਸੋ ਜਿੰਨੇ ਵੀ ਆਲਮੰਡ ਗਰੋਅਰਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਜੀ, ਉਹ ਇਹ ਵੋਟ ਪਾ ਸਕਦੇ ਆ। ਉਹਨਾਂ ਨੂੰ ਆਪੇ ਹੀ ਵੋਟ ਮੇਲ ਦੇ ਵਿੱਚ ਆ ਜਾਣੀ ਹੈ। ਸੋ ਡਾਕ ਰਾਹੀਂ ਉਹਨਾਂ ਨੂੰ ਮਿਲਣੀ ਹੈ, ਕਿਤੇ ਜਾਣ ਦੀ ਲੋੜ ਨਹੀਂ, ਤੁਹਾਡੇ ਘਰ ਵੋਟਾਂ ਆ ਜਾਣੀਆਂ। ਤੇ ਉਹ ਤੁਸੀਂ ਭਰ ਕੇ, ਉਹਦੇ 'ਚ 5 ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਭਰਨੀਆਂ। ਉਹ ਭਰ ਕੇ ਪ੍ਰੀ ਐਡਰੈਸਡ, ਪ੍ਰੀ ਸਟੈਂਪਡ ਐਨਵਲਪ ਆ, ਉਹਦੇ 'ਚ ਪਾ ਕੇ ਤਾਂ ਤੁਸੀਂ ਵਾਪਸ ਮੇਲ ਕਰ ਦੇਣੀ ਆ। 30 ਸੈਕਿੰਡ ਲੱਗਦੇ ਆ। ਤਾਂ ਠੀਕ ਹੈ। ਸੋ ਇਹ ਹੈਗਾ ਆ ਤਰੀਕਾ ਇਹਦਾ ਬੈਲਟ। ਬਿਲਕੁਲ ਠੀਕ ਹੈ। ਆਲਮੰਡ ਬੋਰਡ ਕਰਦਾ ਕੀ ਹੈ, ਇਹਦਾ ਕੰਮ ਕੀ ਹੈ, ਇਹਦੇ ਤੋਂ ਜਾਣੂ ਕਰਾਓ।
ਸੋ ਭਾਜੀ ਇਹ ਆਮੰਡ ਬੋਰਡ ਮੇਨਲੀ 3 ਕੰਮ ਕਰਦਾ ਆ। ਉੱਦਾਂ ਵੈਸੇ ਹੋਰ ਵੀ ਕਾਫੀ ਨਿੱਕੇ ਨਿੱਕੇ ਕੰਮ ਵੀ ਹੈਗੇ ਆ, ਪਰ ਵੱਡੇ 3 ਕੰਮ ਉਹਨਾਂ ਦੇ ਇਹ ਆ ਵੀ ਨੰਬਰ 1 ਇਹ ਕਰਦੇ ਹੈਗੇ ਆ ਫੂਡ ਸੇਫਟੀ ਦਾ ਕੰਮ। ਓਕੇ। ਸੋ ਫੂਡ ਸੇਫਟੀ ਆਪ ਨਹੀਂ ਕਰਦੇ, ਇਹ ਉਹਦੇ ਸਟੈਂਡਰਡ ਸੈੱਟ ਕਰਦੇ ਆ। ਸਟੈਂਡਰਡ ਸੈੱਟ ਕਰਕੇ ਤਾਂ ਫਿਰ USDA ਦੇ ਜਿਹੜੇ ਲੋਕੀ ਆ ਜਿਹੜੇ ਕੰਮ ਕਰਦੇ ਆ ਪ੍ਰੋਸੈਸਰਸ ਦੇ, ਜੀ ਉਹ ਜਾ ਕੇ ਉਹਨੂੰ ਉਹ ਸਟੈਂਡਰਡਸ ਨੂੰ ਲਾਗੂ ਕਰਦੇ ਆ। ਠੀਕ ਹੈ। ਸੋ ਨੰਬਰ 1 ਕੰਮ ਇਹਦਾ ਹੈਗਾ ਫੂਡ ਸੇਫਟੀ ਦਾ। ਨੰਬਰ 2 ਹੈਗਾ ਮਾਰਕੀਟਿੰਗ। ਤੇ ਮਾਰਕੀਟਿੰਗ ਦੇ ਵਿੱਚ ਮੇਰਾ ਖਿਆਲ ਸਭ ਤੋਂ ਜ਼ਿਆਦਾ ਪੈਸਾ ਉਹਦੇ 'ਚ ਖਰਚਿਆ ਜਾਂਦਾ। ਤੇ ਨੰਬਰ 3 ਹੈਗਾ ਰਿਸਰਚ। ਠੀਕ ਹੈ। ਸੋ ਰਿਸਰਚ ਦੇ ਵਿੱਚ ਆ ਜਾਂਦਾ ਹੈਗਾ ਆ, ਅਗੇਨ ਆਮੰਡ ਬੋਰਡ ਆਪ ਨਹੀਂ ਕਰਦਾ ਰਿਸਰਚ, ਪਰ ਸਪਾਂਸਰ ਕਰਦਾ। ਠੀਕ ਹੈ। ਸੋ ਯੂਨੀਵਰਸਿਟੀਆਂ ਨੂੰ ਪੈਸੇ ਦਿੰਦੇ ਆ ਉਹ, ਉਸ ਰਿਸਰਚ ਦੇ ਵਿੱਚ ਜਿਹੜੀਆਂ ਨਵੀਆਂ ਵੈਰਾਈਟੀਆਂ ਆਮੰਡਸ ਦੀਆਂ ਨਿਕਲਦੀਆਂ, ਨਵੇਂ ਰੂਟ ਸਟਾਕ ਨਿਕਲਦੇ ਆ, ਨਵੀਆਂ ਮਸ਼ੀਨਰੀਆਂ ਆਉਂਦੀਆਂ, ਬੜੀ ਹੱਦ ਤੱਕ ਉਹ ਉਹਨਾਂ ਨੂੰ ਸਪਾਂਸਰ ਕਰਦੇ ਆ। ਸੋ ਇਹ ਮੇਨ 3 ਕੰਮ ਉਹਨਾਂ ਦੇ ਇਹ। ਬਿਲਕੁਲ ਠੀਕ ਹੈ। ਨਿੱਕੇ ਨਿੱਕੇ ਕੰਮਾਂ 'ਚ ਕੋਈ ਚੋਣਵੇਂ ਦੱਸਣਾ ਚਾਹੋ ਤੇ? ਨਿੱਕੇ ਨਿੱਕੇ ਕੰਮਾਂ ਦੇ ਵਿੱਚ ਹੁਣ ਇਹ USDA ਵਾਲਿਆਂ ਦੇ ਨਾਲ ਤਾਲਮੇਲ ਰੱਖਦੇ ਆ, ਕਿਉਂਕਿ USDA ਨੇ ਇਹਨਾਂ ਨੂੰ ਕਹਿ ਲਓ ਪੈਦਾ ਕੀਤਾ ਹੈ। ਅੱਛਾ। ਵਿਦ ਦ ਮਾਰਕੀਟਿੰਗ ਆਰਡਰ। ਠੀਕ ਹੈ। ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ USDA ਨੇ, ਉਸ ਤੋਂ ਬਾਅਦ ਇਹਨਾਂ ਦਾ ਹਾਲੇ ਵੀ ਤਾਲਮੇਲ ਕਾਫੀ ਆ। ਤੇ ਉਹ ਆਪਾਂ ਬਾਅਦ ਚ ਗੱਲ ਕਰਦੇ ਆਂ ਵੀ ਆਪਾਂ ਇੰਪਰੂਵਮੈਂਟ ਕੀ ਲਿਆਉਣੀ ਆ, ਪਰ ਉਹ ਤਾਲਮੇਲ ਰੱਖਦੇ ਆ। ਇਹ ਤੇ ਤੈਅ ਹੋ ਗਿਆ ਕਿ ਇਹ ਇਹਨਾਂ ਦੀ ਆਪਸ ਦੇ ਵਿੱਚ ਸਾਂਝ ਹੈ। ਇਹ ਸਾਰੇ ਜਿਹੜੇ ਚੈਲੰਜ ਨੇ ਇਹਨਾਂ ਦੇ ਵਿੱਚ ਤੁਸੀਂ ਵੀ ਇੱਕ ਕੈਂਡੀਡੇਟ ਦੇ ਤੌਰ ਤੇ ਮੁਕਾਬਲੇ ਲਈ ਮੈਦਾਨ 'ਚ ਮੌਜੂਦ ਜੇ। ਕੀ ਤੁਸੀਂ ਇਸ ਬਾਰੇ ਸੁਧਾਰ ਲਿਆਵੋਗੇ? ਕਿਹੜੇ ਚੈਲੰਜ ਨੇ ਜਿਹੜੇ ਤੁਸੀਂ ਸਮਝਦੇ ਜੇ ਕਿ ਅਸੀਂ ਫੇਸ ਕੀਤੇ ਨੇ, ਬੜਾ ਨੁਕਸਾਨ ਚੁੱਕਿਆ ਹੈ, ਅੱਗੇ ਇਹਨਾਂ ਤੋਂ ਬਚਾਅ ਜ਼ਰੂਰੀ ਹੈ? ਇਹ ਤਾਂ ਜ਼ਰਾ ਅੱਜ ਇਸ ਗੱਲਬਾਤ 'ਚ ਦੱਸੋ। ਸੋ ਭਾਜੀ ਪਹਿਲਾਂ ਤਾਂ ਇੰਨੇ ਸਾਲ ਖੇਤੀ ਕਰਨ ਤੋਂ ਬਾਅਦ ਸਾਨੂੰ ਇਹ ਐਕਸਪੀਰੀਅੰਸ ਹੋਇਆ ਆ ਵੀ ਸਾਡੀ ਕੋਈ ਬਹੁਤੀ ਸੁਣਾਈ ਨਹੀਂ ਹੈਗੀ। ਈਵਨ ਦੋ ਆਮੰਡ ਬੋਰਡ ਸਾਡੀ ਸੰਸਥਾ ਆ, ਉੱਥੇ ਬਹੁਤੀ ਸਾਡੀ ਸੁਣਵਾਈ ਹੈ ਨਹੀਂ। ਤੇ ਮੈਂ ਚਾਹੁੰਦਾ ਆ ਵੀ ਮੈਂ ਜਾ ਕੇ ਉੱਥੇ ਜਿਹੜੀਆਂ ਰੀਅਲ ਲਾਈਫ ਦੀਆਂ ਐਕਸਪੀਰੀਐਂਸਿਸ ਹੈਗੀਆਂ ਲੋਕਾਂ ਦੀਆਂ, ਜੀ ਬਈ ਤੁਹਾਨੂੰ ਇਸ਼ੂਜ਼ ਕੀ ਹੈਗੀਆਂ ਆ, ਉਹ ਮੈਂ ਲਿਆ ਕੇ ਉੱਥੇ ਪੇਸ਼ ਕਰਨਾ ਚਾਹੁੰਦਾ, ਉਹਨਾਂ ਨੂੰ ਦੱਸਣਾ ਚਾਹੁੰਦਾ ਆ ਵੀ ਆਹ ਸਾਨੂੰ ਪ੍ਰੋਬਲਮਸ ਹੈਗੀਆਂ, ਇਹਨਾਂ ਨੂੰ ਕਿਹੜੇ ਤਰੀਕੇ ਨਾਲ ਸੋਲਵ ਕਰ ਸਕਦੇ। ਹੁਣ ਕਈ ਚੀਜ਼ਾਂ ਹੈਗੀਆਂ ਆਮੰਡ ਬੋਰਡ ਨਹੀਂ ਕਰ ਸਕਦਾ। ਅੱਛਾ। ਸੋ ਠੀਕ ਆ, ਬਟ ਉਹਨਾਂ ਨੂੰ ਲਿਜਾਣਾ, ਕਿਸੇ ਹੋਰ ਤੋਂ ਸੋਲਵ ਕਰਾਉਣਾ, ਉਹ ਮੈਂ ਆਪਣਾ ਪਹਿਲਾ ਕੰਮ ਸਮਝੂੰਗਾ। ਠੀਕ ਹੈ, ਠੀਕ ਹੈ। ਦੂਜਾ ਕੰਮ ਮੈਂ ਇਹ ਚਾਹੁੰਦਾ ਆ ਵੀ ਜੋ ਕੁਛ ਵੀ ਉਹ ਕਰਦੇ, ਜੋ ਡਿਸੀਜਨਸ ਲੈਂਦੇ ਆ, ਉਹ ਮੈਂ ਬਾਹਰ ਲਿਆ ਕੇ ਸਾਰੇ ਲੋਕਾਂ ਨੂੰ ਦੱਸਾਂ। ਇਸ ਵੇਲੇ ਜੋ ਕੁਛ ਵੀ ਉਹਨਾਂ ਦੇ ਬੋਰਡ ਮੀਟਿੰਗਸ ਦੇ ਵਿੱਚ ਹੁੰਦਾ ਆ, ਜੋ ਡਿਸੀਜਨਸ ਲਏ ਜਾਂਦੇ ਆ, ਉਹ ਗੁਪਤ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਉਹ ਬਾਹਰ ਨਹੀਂ ਆਉਂਦੇ ਕਦੇ। ਅੱਛਾ। ਤੇ ਉਹ ਅੰਦਰ ਗੁੰਮ ਰਹਿੰਦੇ ਹੈ। ਹਾਂਜੀ, ਕੋਈ ਪੁੱਛਦਾ ਨਹੀਂ, ਕੋਈ ਦੱਸਦਾ ਨਹੀਂ। ਸੋ ਮੈਂ ਉਹ ਲਿਆ ਕੇ ਸਾਰਿਆਂ ਨੂੰ ਪੰਜਾਬੀ 'ਚ, ਅੰਗਰੇਜ਼ੀ 'ਚ ਦੱਸਣਾ ਚਾਹੁੰਦਾ। ਠੀਕ ਹੈ, ਠੀਕ ਹੈ। ਐਂਡ ਬਾਏ ਦ ਵੇ, ਆਪਣੇ ਜਿੰਨੇ ਵੀ ਭਰਾ ਹੈਗੇ ਆ, ਭਰਾ ਭੈਣਾਂ ਸਾਡੇ ਹੈਗੇ ਆ ਜਿਹੜੇ ਗੋਰੇ ਆ ਜਾਂ ਮਕਸੀਕੀ ਆ ਜਾਂ ਹੋਰਨਾਂ ਕੌਮਾਂ ਦੇ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਆਹੀ ਪ੍ਰੋਬਲਮ ਆ। ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਹੈਗਾ। ਮਸਲੇ ਸਾਰਿਆਂ ਦੇ ਸਾਂਝੇ ਨੇ। ਸੇਮ ਹੀ ਹੈ। ਠੀਕ ਹੈ। ਤੇ ਫਾਈਨਲੀ ਜਿਹੜੀ ਆ USDA ਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ, ਉਹਨੂੰ ਮੈਂ ਐਡ ਕਰੂੰਗਾ ਵੀ USDA ਦੀ ਸਾਂਝ ਜਿਹੜੀ ਆ ਉਹ ਮੈਂ ਵਧਾਉਣੀ ਚਾਹੁੰਦਾ। ਠੀਕ ਹੈ। ਉਹ ਇੱਦਾਂ ਵਧਾਉਣੀ ਚਾਹੁੰਦਾ ਆ ਵੀ ਇਹ ਸਿਰਫ ਇੱਕ ਤਰਫਾ ਰਿਲੇਸ਼ਨਸ਼ਿਪ ਨਹੀਂ ਹੋਣੀ ਚਾਹੀਦੀ ਵੀ USDA ਤੁਹਾਨੂੰ ਦੱਸੇ ਵੀ ਆਹ ਕਰੋ। ਸਾਨੂੰ ਚਾਹੀਦਾ ਆ ਵੀ ਫਾਰਮਰਸ ਦੇ ਮਸਲੇ ਅਸੀਂ ਉਹਨਾਂ ਨੂੰ ਦੱਸੀਏ। ਓਕੇ। ਉਹਨਾਂ ਨੂੰ ਕਹੀਏ ਵੀ ਤੁਸੀਂ ਇਹਦਾ ਹੱਲ ਲੱਭੋ, ਕੋਈ ਸਾਨੂੰ ਦੱਸੋ ਵੀ ਕੀ ਕਰੋਗੇ। ਸੋ ਇਹ 3 ਚੀਜ਼ਾਂ ਮੈਂ ਮੇਨਲੀ ਕਰਨਾ ਚਾਹੁੰਦਾ। ਤੇ ਅਖੀਰ ਮੇਬੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਇਹ ਆ ਵੀ ਜਦੋਂ ਵੋਟਾਂ ਪੈਂਦੀਆਂ ਆ ਬੋਰਡ ਵਿੱਚ, ਜੀ ਵੀ ਅਸੀਂ ਇੱਥੇ ਪੈਸੇ ਖਰਚਣੇ ਚਾਹੁੰਦੇ ਆ, ਤੇ ਉੱਥੇ ਕੋਈ ਫਾਰਮਰ ਨਹੀਂ ਹੈਗਾ ਜਿਹੜਾ ਉੱਥੇ ਬੈਠ ਕੇ ਕਵੇ ਵੀ ਇਸ ਚੀਜ਼ ਲਈ ਤੁਸੀਂ ਪੈਸੇ ਨਾ ਖਰਚੋ, ਇਹਦੇ 'ਚ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ। ਕੌਣ ਦੱਸੂਗਾ ਉਹਨਾਂ ਨੂੰ ਜਦ ਹੈ ਹੀ ਕੋਈ? ਬਿਲਕੁਲ ਠੀਕ ਹੈ। ਜਾਂ ਕੌਣ ਦੱਸੂਗਾ ਜੇ ਕੋਈ ਐਕਸਪੀਰੀਅੰਸਡ ਹੈ ਨਹੀਂ ਇਸ ਕੰਮ 'ਚ? ਸੋ ਇਹ ਚੀਜ਼ਾਂ ਮੈਂ ਉੱਥੇ ਜਾ ਕੇ ਕਰਨੀਆਂ ਚਾਹੁੰਦਾ। ਕੀ ਇਸ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਕੋਈ ਵਜੂਦ ਨਹੀਂ, ਕੋਈ ਨੁਮਾਇੰਦਗੀ ਸਿਰੇ ਤੋਂ ਮੌਜੂਦ ਨਹੀਂ ਹੈ ਬੋਰਡ 'ਚ, ਜਾਂ ਕਿਸੇ ਨੇ ਆਵਾਜ਼ ਨਹੀਂ ਚੁੱਕੀ? ਭਾਜੀ ਇਸ਼ੂ ਇਹ ਆ ਵੀ ਲੋਕਾਂ ਨੂੰ, ਜਿੱਦਾਂ ਮੈਂ ਪਹਿਲਾਂ ਕੋਸ਼ਿਸ਼ ਕੀਤੀ ਸੀ ਦੱਸਣ ਦੀ, ਵੀ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਆਮੰਡ ਬੋਰਡ ਦਾ ਕੰਮ ਕੀ ਹੈਗਾ ਆ। ਓਕੇ। ਹੁਣ ਜੇ ਤੁਹਾਨੂੰ ਉਹਨਾਂ ਦੇ ਕੰਮ ਦਾ ਨਹੀਂ ਪਤਾ ਹੈਗਾ ਜਾਂ ਉਹਨਾਂ ਦੀ ਫੰਡਿੰਗ ਦਾ ਨਹੀਂ ਪਤਾ ਹੈਗਾ,
ਸੋ ਫਿਰ ਤੁਸੀਂ ਉਹ ਕੁਐਸਚਨ ਨਹੀਂ ਪੁੱਛਦੇ ਕੋਈ। ਠੀਕ ਹੈ ਤੁਹਾਨੂੰ ਹੈਗਾ ਇਹ ਵੀ ਚਲੋ ਹੈਗੀ ਜਾਣਕਾਰੀ ਹੋਏਗੀ ਤੇ ਸਵਾਲ ਪੁੱਛਾਂਗੇ ਨਾ। ਬਿਲਕੁਲ ਠੀਕ ਹੈ। ਇਹ ਦੱਸੋ ਕਿ ਹੁਣ ਕਿਉਂਕਿ ਇਸ ਆਨ ਬੋਰਡ ਆਫ ਕੈਲੀਫੋਰਨੀਆ ਦੀਆਂ ਚੋਣਾਂ ਨੇ, ਚੋਣ ਚਰਚੇ ਨੂੰ ਤੁਸੀਂ ਕਿੱਦਾਂ ਲੈ ਕੇ ਟੁਰੇ? ਪਿਛਲੇ 2 ਮਹੀਨਿਆਂ 'ਚ ਨਸ ਭੱਜ ਦੌਰਾਨ ਤੁਸੀਂ ਜਿਹੜੇ ਫਾਰਮਰ ਸਨ ਜਾਂ ਭਾਈਚਾਰਾ ਸਾਡਾ ਜਿਹੜਾ ਇੱਧਰ ਜੁੜਿਆ ਆ ਉਹਦੇ ਨਾਲ ਮੁਲਾਕਾਤਾਂ ਕੀਤੀਆਂ, ਕੀ ਜਾਂਚ ਕੀਤੀ ਤੁਸੀਂ? ਕਿਹੜੇ ਤੁਸੀਂ ਮਾਮਲੇ ਨੇ ਜਿਹੜੇ ਉਹ ਸਮਝਦੇ ਜੇ? ਕੀ ਤੁਸੀਂ ਉਹਨਾਂ ਨੂੰ ਮਿਲ ਵਰਤ ਕੇ ਮਹਿਸੂਸ ਕੀ ਕੀਤਾ? ਸੋ ਭਾਜੀ ਅਸੀਂ ਪਿਛਲੇ 2 ਮਹੀਨਿਆਂ ਤੋਂ ਇਸ ਕੰਮ 'ਚ ਤੁਰਦੇ ਫਿਰਦੇ ਹਾਂ। ਅਸੀਂ ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤੋਂ ਗਾਹਾਂ ਤੱਕ ਅਸੀਂ ਆਪਣਾ ਮਿਲੇ ਹੈਗੇ ਆ ਫਾਰਮਰਸ ਨੂੰ। ਠੀਕ ਹੈ। ਇੱਦਾਂ ਦੀਆਂ ਪਰਸਨਲ ਮੀਟਿੰਗਸ ਕੀਤੀਆਂ। ਜੇ ਸਾਨੂੰ ਪਰਸਨਲੀ ਕੋਈ ਨਹੀਂ ਮਿਲਿਆ ਅਸੀਂ ਫੋਨ ਕਾਲਸ ਕੀਤੇ ਆ। ਜੇ ਫੋਨ ਕਾਲ ਨਹੀਂ ਹੋ ਸਕਿਆ ਤਾਂ ਅਸੀਂ ਟੈਕਸਟ ਮੈਸੇਜ ਰਾਹੀਂ, WhatsApp ਰਾਹੀਂ ਲੋਕਾਂ ਨੂੰ ਕੰਟੈਕਟ ਕੀਤਾ। ਯਾਨੀ ਕਮਿਊਨੀਕੇਸ਼ਨ ਦੇ ਸਾਰੇ ਸੋਰਸ ਵਰਤੇ ਰਾਤੇ। ਓਕੇ। ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਕੈਂਪੇਨ ਵੀਡੀਓ ਵੀ ਬਣਾਈ ਆ, ਉਹ ਵੀ ਅਸੀਂ ਡਿਸਟ੍ਰੀਬਿਊਟ ਕੀਤੀ। ਉਹਦੇ 'ਚ ਮੈਂ ਆਪਣਾ ਏਜੰਡਾ ਦੱਸਿਆ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਦੱਸ ਦਿੱਤਾ ਸੀ ਵੀ ਅਸੀਂ ਆਹ ਕਰਨਾ ਚਾਹੁੰਦੇ ਹਾਂ। ਠੀਕ ਹੈ। ਉਹ ਕਿੱਥੋਂ ਆਇਆ? ਉਹ ਆਇਆ ਆ ਜਿਹੜੀ ਤੁਸੀਂ ਗੱਲ ਪੁੱਛੀ ਹੈਗੀ ਆ, ਉਹ ਆਇਆ ਫਾਰਮਰਸ ਨੂੰ ਮਿਲ ਕੇ। ਫਾਰਮਰਸ ਨੇ ਆਪਣੀ ਆਵਾਜ਼ ਸਾਨੂੰ ਦੱਸੀ ਆ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ। ਉਹ ਅਸੀਂ ਸਾਰੀਆਂ ਇਕੱਠੀਆਂ ਕਰਕੇ ਤਾਂ ਅਸੀਂ ਆਪਣਾ ਕੈਂਪੇਨ ਦਾ ਏਜੰਡਾ ਬਣਾਇਆ। ਠੀਕ ਹੈ। ਸੋ ਹੁਣ ਐਂਡ ਇੱਕ ਹੋਰ ਚੀਜ਼ ਮੈਂ ਐਡ ਕਰੂੰਗਾ, ਜਿਹੜੇ ਪ੍ਰੋਸੈਸਰਸ ਆ ਉਹਨਾਂ ਦੇ ਵੀ ਅਸੀਂ ਗਏ ਆ। ਪ੍ਰੋਸੈਸਰਸ ਨੇ ਗਰੋਅਰਸ ਦੀਆਂ ਮੀਟਿੰਗਾਂ ਜਿਹੜੀਆਂ ਕੀਤੀਆਂ ਆ, ਉਹਨਾਂ ਦੇ ਮੂਹਰੇ ਖੜੇ ਹੋ ਕੇ ਅਸੀਂ ਸਵਾਲ ਜਵਾਬ ਕੀਤੇ ਆ। ਗੁੱਡ। ਬਹੁਤ ਔਖੇ ਸਵਾਲ ਸੀ ਕਈਆਂ ਦਾ ਹੱਲ ਵੀ ਹੈ ਨਹੀਂਗਾ, ਪਰ ਅਸੀਂ ਔਖੇ ਹੋ ਕੇ ਉਹ ਸਵਾਲ ਲਏ ਉਹਨਾਂ ਤੋਂ। ਓਕੇ। ਟੈਬਲੇਟ ਕੀਤੇ ਤਾਂ ਅਸੀਂ ਆਨਸਰ ਦਿੱਤੇ ਜਿਹੜੀ ਹੱਦ ਤੱਕ ਅਸੀਂ ਦੇ ਸਕਦੇ ਸੀ। ਠੀਕ ਹੈ। ਉਹ ਸਾਰੀਆਂ ਚੀਜ਼ਾਂ ਲੈ ਕੇ ਤਾਂ ਉਹ 'ਚੋਂ ਸਾਡੀ ਕੈਂਪੇਨ ਦੀ ਪੈਦਾਇਸ਼ ਉਹਦੇ 'ਚ ਹੋਈ। ਵਾਹ। ਸੋ ਹੁਣ ਗੱਲਾਂ ਬਾਤਾਂ ਦਾ ਟਾਈਮ ਮੁੱਕ ਗਿਆ। ਹੁਣ ਤੇ ਅਮਲ ਦਾ ਹੁਣ ਟਾਈਮ ਹੈਗਾ ਆ। ਹੁਣ ਵੋਟਸ ਆ ਗਈਆਂ ਮੇਲ 'ਚ। ਠੀਕ ਹੈ। ਸੋ ਤੁਸੀਂ ਆਪਣੀ ਮੇਲ ਖੋਲ੍ਹ ਕੇ ਤੁਸੀਂ ਆਪਣਾ ਮੇਕ ਸ਼ੋਰ ਤੁਹਾਡਾ ਬੈਲਟ ਆ ਗਿਆ। ਜਦੋਂ ਆ ਗਿਆ ਤੁਸੀਂ ਵੋਟ ਜ਼ਰੂਰ ਪਾਉਣੀ ਆ, ਅਤੇ ਵੋਟ ਤੁਸੀਂ ਮੇਲ ਜ਼ਰੂਰ ਕਰਨੀ ਆ। ਸੋ ਪਿਛਲੇ ਕੁਝ ਸਾਲਾਂ ਤੋਂ ਬਹੁਤ ਸਾਰੇ ਜਿਹੜੇ ਬੈਲਟਸ ਆ ਉਹ ਰੱਦ ਹੋ ਜਾਂਦੇ ਆ, ਕਿਉਂਕਿ ਲੋਕੀ ਜੰਕ ਮੇਲ ਸਮਝ ਕੇ ਸਿੱਟ ਦਿੰਦੇ ਆ। ਅੱਛਾ। ਤੇ ਸੋ ਇਹ ਆ ਰਹੇ ਆ। ਹੁਣ ਸਾਨੂੰ ਕਾਫੀ ਫਾਰਮਰਸ ਦੀਆਂ ਕਾਲਾਂ ਆ ਰਹੀਆਂ ਵੀ ਸਾਡੀ ਵੋਟ ਆ ਗਈ ਆ, ਜਾਂ ਕੋਈ ਕੁਐਸਚਨ ਹੁੰਦਾ ਉਹਨਾਂ ਨੂੰ। ਸੋ ਕਾਫੀ ਹੱਦ ਤੱਕ ਉਹ ਮਿਲ ਚੁੱਕੇ ਆ ਲੋਕਾਂ ਨੂੰ। ਜੇ ਹੁਣ ਨਹੀਂ ਮਿਲੇ, ਅੱਜ ਕੱਲ੍ਹ ਜਾਂ ਪਰਸੋਂ ਤੱਕ ਮਿਲ ਜੂਗੇ। ਠੀਕ ਹੈ। ਇਹ ਹੁਣ ਜਦੋਂ ਮਿਲ ਜਾਣਗੇ ਤਾਂ ਕੋਈ ਸੁਨਾਹ ਜਿਹੜਾ ਤੁਸੀਂ ਦੇਣਾ ਚਾਹੁੰਦੇ ਜੇ ਅੱਜ ਦੀ ਇਸ ਗੱਲਬਾਤ ਦੇ ਅਖੀਰ 'ਚ? ਸੋ ਮੇਰਾ ਇਹੀ ਸੁਨੇਹਾ ਆ, ਪਹਿਲੀ ਗੱਲ ਤਾਂ ਆਪਾਂ ਆਮੰਡ ਗਰੋਅਰਸ ਚੜ੍ਹਦੀ ਕਲਾ 'ਚ ਰਹਿਣਾ ਆ। ਸਾਡੀ ਫਾਰਮਰਸ ਹਮੇਸ਼ਾ ਹੀ ਬਹੁਤ ਆਬਜੈਕਟਿਵ ਹੁੰਦੇ ਆ, ਬਹੁਤ ਅਗਾਂਹ ਵਧੂ ਹੁੰਦੇ ਆ, ਤੇ ਚੜ੍ਹਦੀ ਕਲਾ 'ਚ ਨੈਚੁਰਲੀ ਰਹਿੰਦੇ ਆ। ਰਹਿਣਾ ਪੈਂਦਾ, ਨਹੀਂ ਤਾਂ ਬੰਦਾ ਸਰਵਾਈਵ ਨਹੀਂ ਕਰ ਸਕਦਾ। ਇੱਦਾਂ ਹੀ ਸੋ ਇੱਦਾਂ ਹੀ ਰਹਿਣਾ ਆਪਾਂ। ਸੈਕੰਡਲੀ ਮੈਂ ਇਹ ਸੁਨੇਹਾ ਦੇਣਾ ਚਾਹੂੰਗਾ ਗਰੋਅਰਸ ਨੂੰ ਵੀ ਵੋਟ ਜ਼ਰੂਰ ਪਾਉਣੀ ਆ, ਤੇ ਜ਼ਰੂਰ ਸੋਚ ਕੇ ਪਾਉਣੀ ਆ ਵੀ ਤੁਸੀਂ ਕਿੱਧਰਲੇ ਪਾਸੇ ਨੂੰ ਜਾਣਾ ਚਾਹੁੰਦੇ ਆ। ਇੱਕ ਪਾਸੇ ਹੈਗਾ ਆ ਜਿਹੜਾ ਪੁਰਾਣਾ ਸੈਟਅਪ ਹੈਗਾ ਆ, ਉਹ ਪੁਰਾਣਾ ਸੈਟਅਪ 120 to 125 ਮਿਲੀਅਨ ਡਾਲਰ ਸਾਡੇ ਕੋਲੋਂ ਲੈ ਕੇ ਤੇ ਸਾਡੇ ਪੱਖ ਦੀ ਗੱਲ ਵੀ ਨਹੀਂ ਹੁੰਦੀ ਤਾਂ ਕੰਮ ਵੀ ਨਹੀਂ ਹੁੰਦਾ। ਸੋ ਮੇਰਾ ਸੁਨੇਹਾ ਇਹ ਆ ਵੀ ਤੁਸੀਂ ਇੱਦਾਂ ਦਾ ਬੰਦਾ ਉੱਥੇ ਭੇਜੋ ਜਿਹੜਾ ਕਿ ਤੁਹਾਡਾ ਬੋਲਬਾਲਾ ਕਰੇ ਉੱਥੇ ਜਾ ਕੇ। ਬਿਲਕੁਲ ਠੀਕ ਹੈ। ਤੇ ਤੁਹਾਡੇ ਲਈ ਉਹ ਖਰਚਾ ਤੁਹਾਡੇ ਫਾਇਦੇ ਲਈ ਹੋਵੇ। ਬਿਲਕੁਲ ਠੀਕ ਹੈ। ਸੋ ਵੋਟ ਜ਼ਰੂਰ ਪਾਉਣੀ ਆ, ਤੇ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਹਾਂ ਵੀ ਮੈਂ ਆਪਣੇ ਆਪ ਨੂੰ ਕੁਆਲੀਫਾਈਡ ਸਮਝਦਾ ਇਸ ਕੰਮ ਲਈ, ਤਾਂ ਮੈਂ ਇਸ ਸੇਵਾ ਲਈ ਤਿਆਰ ਹਾਂ। ਬਿਲਕੁਲ ਠੀਕ ਹੈ। ਬਲਜਿੰਦਰ ਜੀ, ਬਹੁਤ ਧੰਨਵਾਦ ਤੁਹਾਡਾ ਕਿ ਅੱਜ ਦੀ ਇਸ ਗੱਲਬਾਤ ਲਈ ਤੁਸੀਂ ਸਾਡੇ ਸਟੂਡੀਓਜ਼ ਆਏ, ਸਾਡੇ ਦਰਸ਼ਕਾਂ ਦੇ, ਸਾਡੇ ਸਰੋਤਿਆਂ ਦੇ ਰੂਬਰੂ ਹੋਏ। ਮੈਂ ਦਿਲੋਂ ਬਜਾਨੋਂ ਤੁਹਾਡਾ ਬਹੁਤ ਧੰਨਵਾਦੀ ਹਾਂ। ਥੈਂਕ ਯੂ ਜੀ ਮਸੂਦ ਸਾਹਿਬ। ਥੈਂਕ ਯੂ ਜੀ। ਇਹ ਸਨ ਜੀ ਸਰਦਾਰ ਬਲਜਿੰਦਰ ਸਿੰਘ ਜੀ, ਆਨ ਬੋਰਡ ਆਫ ਕੈਲੀਫੋਰਨੀਆ ਗਰੋਵਰ ਸੀਟ 1 ਦੇ ਕੈਂਡੀਡੇਟ ਨੇ। ਵੋਟ ਜ਼ਰੂਰ ਕਰਨਾ। ਉਹਨਾਂ ਨੇ ਆਪਣੇ ਜਜ਼ਬਾਤ, ਆਪਣੇ ਚੈਲੰਜਿਸ, ਉਹ ਮਸਲੇ ਜਿਹੜੇ ਤੁਸੀਂ ਫੇਸ ਕਰ ਰਹੇ ਜੇ, ਉਹਨਾਂ ਦੇ ਹੱਲ ਦੇ ਵਾਸਤੇ ਖੁਦ ਨੂੰ ਪੇਸ਼ ਕੀਤਾ ਹੈ। ਸੋ ਅਗਰ ਤੁਸੀਂ ਸਮਝਦੇ ਜੇ ਕਿ ਐਰਕੀ ਵੋਟ ਹੱਕਦਾਰ ਨੂੰ ਜਾਣਾ ਚਾਹੀਦਾ ਹੈ, ਤੇ ਇਸ ਹੱਕ ਨੂੰ ਵੱਧ ਚੜ੍ਹ ਕੇ ਇਹਨਾਂ ਦੇ ਹੱਕ 'ਚ ਜ਼ਰੂਰ ਵਰਤਣਾ, ਇੱਕ ਮੌਕਾ ਇਹਨਾਂ ਨੂੰ ਸੇਵਾ ਦਾ ਜ਼ਰੂਰ ਦੇਣਾ। ਅੱਜ ਦੀ ਇਸ ਮੁਲਾਕਾਤ 'ਚ ਮੈਨੂੰ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਦੇ ਡਿਜੀਟਲ ਔਰ ਰੇਡੀਓ ਪਲੇਟਫਾਰਮਸ ਤੋਂ ਇਜਾਜ਼ਤ ਦਿਓ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ। ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।